ये सारे ਜਿਹੜੇ ਨੇ ਅਮਿਤ ਸ਼ਾਹ, ਭਗਵੰਤ ਮਾਨ, ਕੇਜਰੀਵਾਲ, ਇਹਨਾਂ ਦੀ ਟੁਗੇਦਰਨੈਸ, ਦਿੱਲੀ ਦੇ ਵਿੱਚ ਆਮ ਆਦਮੀ ਦੀ ਸਰਕਾਰ ਸੀ, ਉਹਨਾਂ ਨੇ ਕੋਈ ਦਵਿੰਦਰਪਾਲ ਭੁੱਲਰ ਨੂੰ ਰਾਹਤ ਨਹੀਂ ਦਿੱਤੀ, ਰਾਹਤ ਨਹੀਂ। ਸੋ ਏਜੰਡਾ ਕੋਈ ਵੀ ਇਹਨਾਂ ਦਾ ਭਗਵੰਤ ਮਾਨ ਸਰਕਾਰ ਦਾ ਵੱਖਰਾ ਨਹੀਂ ਹੈ ਜਿਹੜਾ ਕਿ ਬੀਜੇਪੀ ਦਾ ਨਾ ਹੋਏ। ਹੁਣ ਉਹਨਾਂ ਨੇ ਚੋਣਾਂ ਦੇ ਵਿੱਚ ਜਿਹੜਾ ਮੁੱਖ ਮੁੱਦਾ ਬਣਾਉਣਾ ਹੈ ਰਿਲੀਜੀਅਸ ਕਨਵਰਸ਼ਨ, ਸਿੱਖਾਂ ਨੂੰ ਖੁਸ਼ ਕਰਨ ਲਈ, ਫਿਰ ਸਿੱਖਾਂ ਤੇ ਈਸਾਈਆਂ ਦੇ ਵਿੱਚ ਜਿਹੜਾ ਉਹ ਤਕਰਾਰ ਪੈਦਾ ਕਰਨ ਲਈ। ਹੁਣ ਲਾ ਐਂਡ ਆਰਡਰ ਤੁਹਾਡੇ ਆਪਣਾ ਹਾਲ ਇਹ ਹੈ ਵੀ ਤੁਸੀਂ ਜੋ ਜੰਮੂ ਕਸ਼ਮੀਰ 'ਚ ਕਰ ਰਹੇ ਹੋ, ਜੋ ਤੁਸੀਂ ਓਵਰਆਲ ਤੁਹਾਡਾ ਆਪਣਾ ਹਾਲ ਹੈ, ਜੋ ਗੁੰਡਾਗਰਦੀ ਬੰਗਾਲ 'ਚ ਔਰ ਭਾਰਤ ਭਰ 'ਚ ਕਿਤੇ ਵੀ ਤੁਹਾਡੀਆਂ ਰੂਲਡ ਸਟੇਟਾਂ 'ਚ ਲਾ ਐਂਡ ਆਰਡਰ ਦਾ ਕੀ ਹਾਲ ਹੈ, ਹੁਣ ਤੁਸੀਂ ਪੰਜਾਬ 'ਚ ਲਾ ਐਂਡ ਆਰਡਰ ਠੀਕ ਕਰੋਗੇ। ਜੀ ਇਕਨੋਮਿਕ ਮੈਸ ਕਿਹਨੇ ਕ੍ਰੀਏਟ ਕੀਤਾ ਤੁਸੀਂ ਦੱਸੋ। ਮੋਦੀ ਦੀ 2014 ਤੋਂ ਗਵਰਨਮੈਂਟ ਹੈ, ਕਿਹੜੀ ਫੰਡਿੰਗ ਪੰਜਾਬ 'ਚ ਲਿਆਂਦੀ ਹੈ, ਕਿਹੜੀ ਇੰਡਸਟਰੀ ਲਿਆਂਦੀ ਹੈ, ਕਿਹੜਾ ਪੈਕੇਜ ਦਿੱਤਾ ਹੈ। ਹੁਣ ਇਹ ਵੀ ਕਹਿ ਰਹੇ ਨੇ ਕਿ ਜੀ ਇਹ ਜਿਹੜੇ ਡਰੋਨ ਆ ਗਏ, ਦੂਸਰੇ ਆ ਗਏ, ਵੀ ਬਾਰਡਰ ਅੱਧਾ ਪੰਜਾਬ ਤਾਂ ਤੁਸੀਂ BSF ਦੇ ਹਵਾਲੇ ਕੀਤਾ ਹੋਇਆ, ਫੌਜ ਤੁਹਾਡੀ ਬੈਠੀ ਹੋਈ ਹੈ, ਸਾਰੀ ਟੈਕਨੋਲੋਜੀ ਤੁਹਾਡੇ ਕੋਲ ਹੈ, ਇਹਦੇ ਬਾਵਜੂਦ ਇਹ ਕਿਹੜੀ ਥ੍ਰੈਟ ਹੈ। ਚੈਲੰਜ ਇਹ ਬਹੁਤ ਵੱਡਾ ਹੈ। ਉਹ ਇਹ ਪੰਜਾਬ ਦੀਆਂ ਮਹਿਜ਼ ਇੱਕ ਸਰਕਾਰ ਬਣਾਉਣ ਜਾਂ ਕਿੰਗ ਮੇਕਰ ਬਣਨ ਤੱਕ ਨਹੀਂ ਹੈ, ਇਹ ਪੰਜਾਬ ਦੀ ਵਿਲ ਨੂੰ ਤੋੜਨਾ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। दर्शकों ब्रेक बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ RSS ਦੀ ਉੱਚ ਪੱਧਰੀ ਲੀਡਰਸ਼ਿਪ ਨੇ ਆਪਣੀਆਂ ਸਾਰੀਆਂ ਹਿੰਦੂਤਵੀ ਪਾਰਟੀਆਂ ਦੇ ਨਾਲ ਪੰਜਾਬ ਚੋਣਾਂ ਨੂੰ ਜਿੱਤਣ ਲਈ 8 ਘੰਟੇ ਲੰਬੀ ਵਿਚਾਰ ਚਰਚਾ ਕੀਤੀ। ਤੱਥ ਇਹ ਹੈ ਕਿ ਬੰਗਾਲ ਅਤੇ ਹਰਿਆਣੇ ਦੀ ਤਰਜ਼ ਤੇ ਪੰਜਾਬ ਵਿੱਚ ਜਾਤ-ਪਾਤੀ ਵੰਡ ਅਤੇ ਭੰਬਲ-ਭੂਸਾ ਪੈਦਾ ਹੈ ਉਹ ਕੀਤਾ ਜਾਵੇ। ਸੋ ਕੀ ਸੇਕੁਮ RSS ਦਾ ਇਸ ਗੰਭੀਰ ਚੈਲੰਜ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਗਵੰਤ ਮਾਨ ਸਰਕਾਰ ਆਲਮੋਸਟ 4.5 ਸਾਲ ਪੂਰੇ ਕਰ ਚੁੱਕੀ ਹੈ। ਫਰਵਰੀ ਜਾਂ ਮਾਰਚ ਦੀ ਬਿਗਨਿੰਗ ਦੇ ਵਿੱਚ ਪੰਜਾਬ ਦੀਆਂ ਚੋਣਾਂ, ਅਸੈਂਬਲੀ ਚੋਣਾਂ ਡਿਊ ਨੇ ਔਰ ਇਹ ਖਬਰ ਵੀ ਬੜੀ ਸਪਸ਼ਟਤਾ ਦੇ ਨਾਲ ਹੈ, ਪੰਜਾਬ ਪੋਲਸ ਔਨ ਸਕੈਜੂਅਲ, ਕਿ ਵੀ ਸੈਂਟਰ ਗਵਰਨਮੈਂਟ ਇਹਨਾਂ ਨੂੰ ਨਾ ਅੱਗੇ ਪਾਏਗੀ ਨਾ ਪਿੱਛੇ ਜਾਣ ਦੇਗੀ, ਕਿਉਂਕਿ ਸੈਂਸਸ ਵੀ ਨਾਲ ਦੀ ਨਾਲ ਹੋ ਰਹੀ ਹੈ। ਪਹਿਲਾਂ ਸੀ ਕਿ ਵੀ ਸੈਂਸਸ ਦੇ ਵਿਚਾਲੇ ਇਹ ਆਏਗਾ, ਉਹ ਕਹਿੰਦੇ ਨਹੀਂ ਸੈਂਸਸ ਅਸੀਂ ਇਨ ਐਡਵਾਂਸ ਕਰ ਲਾਂਗੇ ਮਰਦਮਸ਼ੁਮਾਰੀ, ਲੇਕਿਨ ਇਹ ਜਿਹੜੀ ਹੈ ਡੇਟਾਂ ਦੇ ਉਹ ਇਹਨਾਂ ਫਰਵਰੀ ਮਾਰਚ ਦੇ ਵਿੱਚ ਹੀ ਪੰਜਾਬ ਦੀਆਂ ਚੋਣਾਂ ਹੋਣਗੀਆਂ। ਕਿਉਂਕਿ ਜਿਵੇਂ ਜੇ ਤੁਸੀਂ BJP ਜਿਹਦੀ ਅਸਲ ਸਟਰੈਂਥ ਜਿਹੜੀ ਹੈ ਉਹ RSS 'ਚ ਲਾਈ ਕਰਦੀ ਹੈ, RSS ਇਹਨਾਂ ਦੀ ਮਾਂ ਹੈ, BJP ਤਾਂ ਉਸ ਦਾ ਪੋਲੀਟੀਕਲ ਇੱਕ ਗਰੁੱਪ ਹੈ ਜਿਹਨੇ 100 ਸਾਲ 'ਚ 1925 'ਚ RSS ਬਣਦਾ ਔਰ ਅੱਜ ਅਸੀਂ 2025 'ਚ ਦੇਖ ਰਹੇ ਹਾਂ ਕਿ ਤੀਸਰੀ ਟਰਮ ਕਰਕੇ ਮੋਦੀ ਨਹਿਰੂ ਤੋਂ ਬਾਅਦ 1952 ਤੋਂ ਬਾਅਦ ਸਭ ਤੋਂ ਜ਼ਿਆਦਾ ਵਕਤ ਵਾਲਾ ਪ੍ਰਾਈਮ ਮਿਨਿਸਟਰ ਬਣੇ। ਇਹਦੇ ਬਾਵਜੂਦ ਕਿ ਫੋਰਨ ਪਾਲਿਸੀ ਕਲੈਪਸ ਹੈ, ਇਕੋਨਮੀ ਕਲੈਪਸ ਹੈ, ਦੁਨੀਆ ਭਰ ਥੂ ਹੋ ਰਹੀ ਹੈ, ਈਰਾਨ ਕ੍ਰਾਈਸਿਸ ਦੇ ਚਲਦੇ ਆ, ਬਿਲਕੁਲ ਉਹਨਾਂ ਦਾ ਜਿਲਚ ਰੈਪੂਟੇਸ਼ਨ ਹੋਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇਹ ਸਮਝਦੇ ਨੇ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਿਹੜਾ ਹਿੰਦੂਤਵਾ ਦਾ ਝੰਡਾ, ਉਹਦਾ ਧਵਜ ਜਿਹੜਾ ਅਸੀਂ ਫਹਿਰਾਣਾ, ਜਿਹੜਾ ਬਿਲਕੁਲ ਉਹ ਪੀਲਾ ਉਹਨਾਂ ਦਾ ਭਗਵਾ ਹੈ, ਉਹਦੇ 'ਚ ਜੇ ਕੋਈ ਰੁਕਾਵਟ ਹੈ, ਪਹਿਲਾਂ ਤਾਂ ਇੱਕ ਬੰਗਾਲ ਵੱਡੀ ਰੁਕਾਵਟ ਬਣਿਆ ਹੋਇਆ ਸੀ, ਉਹਨਾਂ ਨੇ ਦੂਰ ਕੀਤੀ। ਕਿਵੇਂ? ਜਿਹੜਾ ਇਕੱਲਾ ਇਹੀ ਨਹੀਂ ਕਿ ਵੀ ਉੱਥੇ ਉਹਨਾਂ ਨੇ ਬਿਲਕੁਲ ਬਦਮਾਸ਼ੀ ਦੇ ਨਾਲ ਕਿੰਨੇ ਲੱਖ, 91 ਲੱਖ ਦੇ ਕਰੀਬ ਵੋਟਾਂ ਨੂੰ ਉਹਨਾਂ ਨੇ SIR ਦੇ ਥੱਲੇ, ਜਿਨ੍ਹਾਂ ਦੇ ਵਿੱਚ ਮੈਜੋਰਟੀ ਵੋਟਾਂ ਮੁਸਲਮਾਨਾਂ ਔਰ ਸ਼ਡਿਊਲ ਕਾਸਟ ਦੀਆਂ ਸੀ, ਉਹਨਾਂ ਨੂੰ ਡੀਫਰੈਂਚਾਈਜ਼ ਕੀਤਾ, ਉਹਨਾਂ ਦੀਆਂ ਵੋਟਾਂ ਹੀ ਕੱਢ ਦਿੱਤੀਆਂ। ਪਰ ਹੁਣ ਈਵਨ ਜਿਹੜੇ ਆਲਰੇਡੀ ਉਹਨਾਂ ਦੇ MP ਸੀ, ਉਹਨਾਂ 'ਚੋਂ 20-21 ਕੱਢ ਕੇ ਉਹਨਾਂ ਨੂੰ ਹੋਰ ਪਾਰਟੀ ਜੁਆਇਨ ਕਰਾ ਕੇ ਵਿਦਨ ਵੀ ਜਿਹੜੇ TMC ਤ੍ਰਿਣਮੂਲ ਕਾਂਗਰਸ ਦੇ ਜਿੱਤੇ ਸੀ MLA
ਉਸ ਅਸੈਂਬਲੀ ਚੋਣਾਂ 'ਚ ਉਹਨਾਂ ਦਾ ਵੀ ਅੱਧੇ ਤੋਂ ਜ਼ਿਆਦਾ ਨੂੰ ਕਰਕੇ ਵੱਖਰਾ ਗਰੁੱਪ ਯਾਨੀ ਬਿਲਕੁਲ ਰੋਲ ਕੇ ਰੱਖ ਦਿੱਤਾ। ਹੁਣ ਪੰਜਾਬ ਨੂੰ ਉਹ ਇਹ ਦੇਖਦੇ ਨੇ ਕਿ ਵੀ ਪੰਜਾਬ ਦੀ ਉਹ ਲੈਂਡ ਹੈ, ਖਾਲਸਾ ਲੈਂਡ, ਸਿੱਖ ਲੈਂਡ, ਸਿੱਖ ਧਰਤੀ, ਜਿਨ੍ਹਾਂ ਨੇ ਇਹਨਾਂ ਦਾ ਦੀ ਪਤਾਕਾ, ਇਹਨਾਂ ਦਾ ਧਵਜ, ਇਹਨਾਂ ਦਾ ਝੰਡਾ ਇੱਥੇ ਫਹਿਰਾਣ ਨਹੀਂ ਦਿੱਤਾ, ਇਹਨਾਂ ਦੇ ਹਿੰਦੂਤਵੀ ਰੱਥ ਨੂੰ ਰੋਕਿਆ ਮੋਦੀ ਦੇ ਬਾਰ-ਬਾਰ। ਪਰ ਇਸ ਵਾਰ ਉਹ ਬੜੀ ਡਿਟਰਮੀਨੇਸ਼ਨ ਦੇ ਨਾਲ ਆਪਣੀ ਸਾਰੀ ਚਾਣਕਿਆ ਦੇ ਹਥਿਆਰ ਤਾਂ ਉਹਨਾਂ ਨੇ ਅਪਲਾਈ ਕੀਤੇ ਹੀ ਹੋਏ ਨੇ। ਪਹਿਲਾਂ ਤਾਂ ਉਹਨਾਂ ਨੇ ਇਹ ਦੇਖਿਆ ਵੀ ਪੰਜਾਬ ਦੇ ਵਿੱਚ ਕਾਂਗਰਸ ਔਰ ਅਕਾਲੀ ਦਲ ਇਹ ਮਿਊਜ਼ੀਕਲ ਚੇਅਰਸ ਵਾਂਗ ਬਦਲ ਕੇ ਆਉਂਦੇ ਨੇ। ਸੋ ਉਹਨਾਂ ਨੇ ਪਹਿਲਾਂ ਤਾਂ ਆਪਣੀ ਬੀ ਟੀਮ RSS ਦੀ ਆਮ ਆਦਮੀ ਪਾਰਟੀ ਦਾ ਕਬਜ਼ਾ ਕਰਵਾਇਆ। ਅਧਪਚਾ ਦਿਨਾਂ ਦੇ ਨਾਲ ਹੁਕਮ ਉਹਨਾਂ ਦਾ ਹੀ ਚੱਲਦਾ ਦਿੱਲੀ ਵਾਲਿਆਂ ਦਾ, ਜੋ ਹਾਲ ਭਾਈ ਅੰਮ੍ਰਿਤਪਾਲ ਸਿੰਘ ਦਾ ਕੀਤਾ ਹੋਇਆ ਹੈ। ਆਲਮੋਸਟ ਕਿੰਨਾ ਵਕਤ ਬੀਤਣ, MP ਚੁਣੇ ਜਾਣ ਤੋਂ ਬਾਅਦ ਵੀ ਪਹਿਲਾਂ ਨੈਸ਼ਨਲ ਸਿਕਿਉਰਿਟੀ ਐਕਟ ਲਾਤਾ, ਫਿਰ ਜੋ ਹੀ ਉਹ ਖਤਮ ਹੋਇਆ ਦੂਜੇ ਕੇਸ ਰੱਖਣਗੇ ਉੱਥੇ ਹੀ, ਪੰਜਾਬ ਦੀ ਨੇੜੇ ਦੀ ਜੇਲ੍ਹ 'ਚ ਵੀ ਨਹੀਂ ਲਿਆਉਣਾ ਹੈ। ਸੋ ਇਹ ਸਾਰੇ ਜਿਹੜੇ ਨੇ, ਇਹ ਅਮਿਤ ਸ਼ਾਹ, ਭਗਵੰਤ ਮਾਨ, ਕੇਜਰੀਵਾਲ, ਇਹਨਾਂ ਦੀ ਟੁਗੇਦਰਨੈਸ, ਦਿੱਲੀ ਦੇ ਵਿੱਚ ਆਮ ਆਦਮੀ ਦੀ ਸਰਕਾਰ ਸੀ, ਉਹਨਾਂ ਨੇ ਕੋਈ ਦਵਿੰਦਰਪਾਲ ਭੁੱਲਰ ਨੂੰ ਰਾਹਤ ਨਹੀਂ ਦਿੱਤੀ। ਰਾਹਤ ਕੀ ਦੇਣੀ ਸੀ? ਈਵਨ ਉਸ ਤੋਂ ਬਾਅਦ ਦਿੱਲੀ ਦੀ BJP ਸਰਕਾਰ ਵੀ, ਅਸੀਂ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਵੀ ਦੇਖਦੇ ਹਾਂ। ਸੋ ਏਜੰਡਾ ਕੋਈ ਵੀ ਇਹਨਾਂ ਦਾ ਭਗਵੰਤ ਮਾਨ ਸਰਕਾਰ ਦਾ ਵੱਖਰਾ ਨਹੀਂ ਹੈ ਜਿਹੜਾ ਕਿ BJP ਦਾ ਨਾ ਹੋਏ। ਹੁਣ ਕਿਉਂਕਿ ਆਲਮੋਸਟ ਜਦੋਂ ਅਸੀਂ ਇਸ ਜੂਨ ਮਹੀਨੇ ਦੀ ਗੱਲ ਕਰ ਰਹੇ ਹਾਂ, ਜਿਹੜਾ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ ਦਾ 8 ਮਹੀਨੇ ਜਿਹੜੇ ਨੇ, ਕਿਉਂਕਿ 2 ਮਹੀਨੇ ਪਹਿਲਾਂ ਤਾਂ ਇਲੈਕਸ਼ਨ ਜਿਹੜਾ ਉਹਨੂੰ ਕਹਿੰਦੇ ਨੇ ਚੁਣਾਵ ਕੋਡ ਕਹਿੰਦੇ ਨੇ ਕਿ ਵੀ ਉਹ ਲਾਗੂ ਹੋ ਜਾਂਦਾ ਹੈ। ਔਰ ਹੁਣ ਉਹ ਫੁੱਲ ਫਾਰਮ ਦੇ ਵਿੱਚ, ਕਿਉਂਕਿ RSS ਦਾ ਕੰਮ BJP ਤਾਂ ਉੱਪਰਲੀ ਪਰਤ ਹੈ, ਗਰਾਊਂਡ ਲੈਵਲ ਦੇ ਉੱਤੇ ਦੇਖਣਾ ਲੋਕਾਂ ਦੇ ਮੁੱਦੇ ਕੀ ਨੇ, ਕਿੱਥੇ ਕੀ ਭੰਨ ਤੋੜ ਕੀਤੀ ਜਾ ਸਕਦੀ ਹੈ, ਕਿਹਨੂੰ ਕਿੱਥੇ ਖਰੀਦਿਆ ਜਾ ਸਕਦਾ ਹੈ, ਆਰਗੇਨਾਈਜੇਸ਼ਨਲ ਨੈਟਵਰਕ ਕਿਵੇਂ ਪਸਾਰਿਆ ਜਾ ਸਕਦਾ ਹੈ, ਇਹ ਕੰਮ RSS ਕਰਦੀ ਹੈ। ਔਰ ਇਹ ਟ੍ਰਿਬਿਊਨ ਦੀ ਖਬਰ ਹੈ, RSS ਹੋਲਡਸ ਸਟ੍ਰੈਟਜੀ ਮੀਟ ਔਨ ਪੰਜਾਬ ਪੋਲਸ ਹੋਪਫੁਲ ਆਫ ਇਨਰੋਡਸ ਆਫਟਰ ਹਰਿਆਣਾ ਬੰਗਾਲ। ਹੁਣ ਇਹ ਟ੍ਰਿਬਿਊਨ ਦੀ ਖਬਰ ਕਹਿੰਦੀ ਹੈ ਕਿ ਚੰਡੀਗੜ੍ਹ ਦੇ ਵਿੱਚ RSS ਨੇ ਆਪਣਾ ਸਟ੍ਰੈਟਜੀ ਸੈਸ਼ਨ ਕਿ ਵੀ ਅਸੀਂ ਚੋਣਾਂ ਜਿੱਤਣੀਆਂ ਕਿਵੇਂ ਨੇ, ਉਹਦੇ ਲਈ ਕੀ ਵਿਉਂਤਬੰਦੀ ਕੀਤੀ ਜਾਏ। 8 ਘੰਟੇ ਉਹਨਾਂ ਨੇ ਜਿਹੜਾ ਉਹ ਸਾਰਾ ਸਿਰ ਜੋੜ ਕੇ ਗੋਸ਼ਟੀ ਕੀਤੀ, ਵਿਚਾਰ ਚਰਚਾ ਕੀਤੀ। ਉਹਦੇ 'ਚ ਇਕੱਲਾ ਇਹੀ ਨਹੀਂ ਕਿ RSS ਦੇ ਜਨਰਲ ਸੈਕਟਰੀ ਪ੍ਰੋਮੀਨੈਂਟ ਜਿਹੜਾ ਨੰਬਰ 3 ਮੈਨ ਹੈ ਇੰਪੋਰਟੈਂਟ, ਉਹ ਸ਼ਾਮਲ ਸੀ। ਉਹਦੇ 'ਚ ਜਿਹੜੀਆਂ RSS ਦੀਆਂ ਦੂਸਰੀਆਂ ਆਰਗੇਨਾਈਜੇਸ਼ਨਸ ਨੇ, ਜਿਨ੍ਹਾਂ ਨੂੰ ਇਹ ਸੰਘ ਪਰਿਵਾਰ ਕਹਿੰਦੇ ਨੇ, ਸਿਸਟਰ ਆਰਗੇਨਾਈਜੇਸ਼ਨਸ ਕਹਿੰਦੇ ਨੇ, ਜਿਨ੍ਹਾਂ ਦੇ ਵਿੱਚ ਭਾਰਤੀ ਕਿਸਾਨ ਸੰਘ, ਵਿਸ਼ਵ ਹਿੰਦੂ ਪਰਿਸ਼ਦ, ਭਾਰਤੀ ਮਜ਼ਦੂਰ ਸੰਘ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਸੇਵਾ ਭਾਰਤੀ, ਵਿਦਿਆ ਭਾਰਤੀ ਤੇ ਰਾਸ਼ਟਰੀ ਸਿੱਖ ਸੰਗਤ, ਇਹਨਾਂ ਸਾਰਿਆਂ ਦੇ ਨੁਮਾਇੰਦੇ ਵੀ, ਪਲੱਸ ਕੇਵਲ ਸਿੰਘ ਢਿੱਲੋਂ ਜਿਹਨੂੰ ਪ੍ਰਧਾਨ ਬਣਾਇਆ, ਸੁਨੀਲ ਜਾਖੜ, ਅਸ਼ਵਨੀ ਕੁਮਾਰ, ਇਹ ਸਾਰੇ ਜਿਹੜੇ ਨੇ ਇਹਨਾਂ ਨੇ ਇਹ ਵਿਉਂਤਬੰਦੀ ਕੀਤੀ। ਬਾਹਰ ਤੋਂ ਉਨੀ ਕੀ ਖਬਰ ਨਿਕਲੀ ਹੋਏਗੀ ਜਿਹੜੀ ਕਿ ਉਹ ਉਹਨਾਂ ਦੇ PR ਲਈ ਜ਼ਰੂਰੀ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਜਿਹੜਾ ਨਿਰਣਾ ਲਿਆ ਕਿ ਭਾਈ ਅਸੀਂ ਆਪਣਾ ਪੰਜਾਬ ਨੂੰ ਕੈਪਚਰ ਕਰਨਾ, ਉਸ ਦੇ ਲਈ ਜਿਹੜੇ ਮੁੱਦੇ ਲੋਕਾਂ ਦੇ ਵਿੱਚ ਉਭਾਰੇ ਜਾਣਗੇ, ਜਿਸ ਤੋਂ ਜਿਹੜਾ ਪਹਿਲਾ ਮੁੱਦਾ ਹੈ ਰਿਲੀਜੀਅਸ ਕਨਵਰਸ਼ਨ। ਹੁਣ ਹਾਲਾਂਕਿ ਕੌਣ ਫੰਡਿੰਗ ਕਰ ਰਿਹਾ ਹੈ, ਜਿੱਥੇ ਉਹਨਾਂ ਦੀ ED ਬਾਕੀਆਂ ਨੂੰ ਰੇਡ ਕਰਦੀ ਹੈ, ਜੇ ਪੰਜਾਬ 'ਚ ਕ੍ਰਿਸਚੀਅਨਿਟੀ ਨੂੰ ਫੈਲਾਉਣ ਦੇ ਲਈ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਬਾਰਡਰ ਜ਼ਿਲ੍ਹਿਆਂ 'ਚ ਇੰਨੇ ਵੱਡੇ ਪੈਮਾਨੇ ਦਾ ਕੁਝ ਹੋ ਰਿਹਾ ਤੇ BJP ਨੇ ਕਿਉਂ ਨਹੀਂ ਇੰਟਰਵੀਨ ਕੀਤਾ? ਹੁਣ ਤਾਂ ਸੈਂਟਰ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਹੀ ਜਿਹੜਾ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਦੇ ਨਾਂ ਥੱਲੇ NSA ਔਰ ਦੂਸਰਿਆਂ ਦੇ ਦਫ਼ਤਰ ਨੇ, ED ਜਿੱਥੇ ਮਰਜ਼ੀ ਜਾ ਸਕਦੀ ਹੈ। ਲੇਕਿਨ ਹੁਣ ਉਹਨਾਂ ਨੇ ਚੋਣਾਂ ਦੇ ਵਿੱਚ ਜਿਹੜਾ ਮੁੱਖ ਮੁੱਦਾ ਬਣਾਉਣਾ ਹੈ ਰਿਲੀਜੀਅਸ ਕਨਵਰਸ਼ਨ, ਸਿੱਖਾਂ ਨੂੰ ਖੁਸ਼ ਕਰਨ ਲਈ, ਫਿਰ ਸਿੱਖਾਂ ਤੇ ਈਸਾਈਆਂ ਦੇ ਵਿੱਚ ਜਿਹੜਾ ਉਹ ਤਕਰਾਰ ਪੈਦਾ ਕਰਨ ਲਈ। ਦੂਜਾ ਲਾਅ ਐਂਡ ਆਰਡਰ। ਹੁਣ ਲਾਅ ਐਂਡ ਆਰਡਰ ਤੁਹਾਡੇ ਆਪਣਾ ਹਾਲ ਇਹ ਹੈ ਵੀ ਤੁਸੀਂ ਜੋ ਜੰਮੂ ਕਸ਼ਮੀਰ 'ਚ ਕਰ ਰਹੇ ਹੋ, ਜੋ ਤੁਸੀਂ ਓਵਰਆਲ ਤੁਹਾਡਾ ਆਪਣਾ ਹਾਲ ਹੈ, ਜੋ ਗੁੰਡਾਗਰਦੀ ਬੰਗਾਲ 'ਚ ਔਰ ਭਾਰਤ ਭਰ 'ਚ, ਕਿਤੇ ਬਿਹਾਰ ਦੇ ਵਿੱਚ ਹੁਣ ਇਹਨਾਂ ਦੀ ਸਰਕਾਰ ਬਣੀ ਆ, ਪਿਛਲੇ ਦਿਨਾਂ 'ਚ ਇੱਕ ਬੈਂਕ ਦੇ ਆਫਿਸਰ ਨੂੰ ਆ ਕੇ ਕੁੱਟ ਕੇ ਮਾਰ ਰਹੇ, ਉਹਨਾਂ ਦੀਆਂ ਵੀਡੀਓਜ਼ ਆ ਰਹੀਆਂ ਨੇ। ਵੀ ਤੁਹਾਡੀਆਂ ਰੂਲਡ ਸਟੇਟਾਂ 'ਚ ਲਾਅ ਐਂਡ ਆਰਡਰ ਦਾ ਕੀ ਹਾਲ ਹੈ? ਹੁਣ ਤੁਸੀਂ ਪੰਜਾਬ 'ਚ ਲਾਅ ਐਂਡ ਆਰਡਰ ਠੀਕ ਕਰੋਗੇ। ਡਰੱਗਸ, ਹੁਣ ਜ਼ਾਹਰ ਹੈ ਕਿ ਜੇ ਡਰੱਗਸ ਪਾਕਿਸਤਾਨ ਤੋਂ ਆਉਂਦੀਆਂ ਨੇ ਇਹਨਾਂ ਦੇ ਕਹਿਣ ਮੁਤਾਬਕ, ਉਹ ਤਾਂ ਅਡਾਨੀ ਪੋਰਟ ਤੇ ਆ ਰਹੀਆਂ ਨੇ ਗੁਜਰਾਤ ਦੇ, ਉੱਥੋਂ ਇੱਧਰ ਆਉਂਦੀਆਂ, ਤੇ ਹੁਣ ਕਿੰਨੇ ਜਿਹੜੇ ਨੇ ਉਹ ਪੈਕੇਜ ਫੜੇ ਗਏ ਨੇ ਖੁਦ ਹੀ ਇਹ ਜਿਹੜੇ ਡਰੱਗਸ ਲਿਆਉਣ। ਹੁਣ ਇਹਨਾਂ ਦੇ ਇਕਨੋਮਿਕ ਮੈਸ
ਜੀ ਇਕਨੋਮਿਕ ਮੈਸ ਕਿਹਨੇ ਕ੍ਰੀਏਟ ਕੀਤਾ ਤੁਸੀਂ ਦੱਸੋ। ਮੋਦੀ ਦੀ 2014 ਤੋਂ ਗਵਰਨਮੈਂਟ ਹੈ, ਕਿਹੜੀ ਫੰਡਿੰਗ ਪੰਜਾਬ 'ਚ ਲਿਆਂਦੀ ਹੈ, ਕਿਹੜੀ ਇੰਡਸਟਰੀ ਲਿਆਂਦੀ ਹੈ, ਕਿਹੜਾ ਪੈਕੇਜ ਦਿੱਤਾ ਹੈ। ਐਂਡ ਕ੍ਰਾਸ ਬਾਰਡਰ ਟੈਰਰ ਥ੍ਰੈਟਸ, ਹੁਣ ਇਹ ਵੀ ਕਹਿ ਰਹੇ ਨੇ ਕਿ ਜੀ ਇਹ ਜਿਹੜੇ ਡਰੋਨ ਆ ਗਏ, ਦੂਸਰੇ ਆ ਗਏ, ਵੀ ਬਾਰਡਰ ਅੱਧਾ ਪੰਜਾਬ ਤਾਂ ਤੁਸੀਂ BSF ਦੇ ਹਵਾਲੇ ਕੀਤਾ ਹੋਇਆ, ਫੌਜ ਤੁਹਾਡੀ ਬੈਠੀ ਹੋਈ ਹੈ, ਸਾਰੀ ਟੈਕਨੋਲੋਜੀ ਤੁਹਾਡੇ ਕੋਲ ਹੈ, ਇਹਦੇ ਬਾਵਜੂਦ ਇਹ ਕਿਹੜੀ ਥ੍ਰੈਟ ਹੈ। ਔਰ ਇਹ ਜਿਹੜਾ ਉਹਨਾਂ ਨੇ ਇਹ ਜਿਹੜੀ ਹੁਣ ਗੱਲ ਅਸੀਂ ਕਰਕੇ ਹਟੇ ਹਾਂ ਕਿ ਜੇ ਅਕਾਲ ਤਖਤ ਨੇ ਭਗਵੰਤ ਮਾਨ ਨੂੰ ਪੰਥ ਦੋਖੀ ਖਾਲਸੇ ਦਾ ਵਿਰੋਧੀ ਐਲਾਨਿਆ ਤੇ ਇਸ ਸਟ੍ਰੈਟਜੀ ਸੈਸ਼ਨ ਦੇ ਵਿੱਚ ਇਹ ਫੈਸਲਾ ਕਰਦੇ ਨੇ ਕਿ ਇਹ ਦੇਖੋ ਆਪਣੇ ਉਹਨਾਂ ਨੇ ਕਾਡਰ ਨੂੰ ਕਿਹਾ, ਪੰਜਾਬ ਕਾਡਰ, ਟੂ ਅਸੈਸ ਦਾ ਗਰਾਊਂਡ ਇੰਪੈਕਟ ਆਫ ਅਕਾਲ ਤਖਤ's ਆਰਡਰਸ ਡਿਕਲੇਅਰਿੰਗ CM ਭਗਵੰਤ ਮਾਨ ਆਫ ਦਾ ਰੂਲਿੰਗ ਆਮ ਆਦਮੀ ਪਾਰਟੀ ਐਜ਼ ਐਂਟਾਈ ਗੁਰੂ। ਉਹਨੇ ਕਿਹਾ ਜੀ ਇਹਦਾ ਦੇਖੋ ਕੀ ਇੰਪੈਕਟ ਹੈ, ਲੇਕਿਨ ਇਹਦਾ ਬਿਨਾਂ ਕਿਤੇ ਸਪੋਰਟ ਕੀਤਾ ਕੇਵਲ ਸਿੰਘ ਨੇ, ਜਿਹੜਾ ਢਿੱਲੋਂ ਬਣਾਇਆ ਪ੍ਰਧਾਨ, ਕਾਂਗਰਸ ਨੇ ਵੀ ਕੀਤਾ ਦੂਜਾ, ਕਿਉਂਕਿ ਇਹ ਸਾਰੇ ਚੋਂ ਇੱਕ ਘਟੀਆ ਪੋਲਿਟਿਕਸ ਜਿਹੜੀ ਹੈ ਉਸ ਦੇ ਨਾਲ ਕਰ ਰਹੇ ਨੇ। ਫਿਰ ਉਹਨਾਂ ਨੇ ਆਪਣਾ ਦੇਖਿਆ ਕਿ ਜੀ ਸਾਡਾ ਵੋਟ ਸ਼ੇਅਰ ਇਦੋਂ ਕਿੰਨਾ ਸੀ, ਫਿਰ ਕਿੰਨੇ % ਹੋਇਆ, ਹੁਣ ਸਾਡਾ 19% ਵੋਟ ਸ਼ੇਅਰ ਹੈ ਲੋਕ ਸਭਾ 'ਚ, ਔਰ ਅਸੀਂ ਕਿਵੇਂ ਜਿਹੜਾ ਬਾਕੀਆਂ ਨੂੰ ਵੀ ਆਪਣੇ ਵਲਗਣ ਦੇ ਵਿੱਚ ਲਿਆ ਸਕਦੇ ਹਾਂ। ਔਰ ਕਿਵੇਂ ਜਦੋਂ ਅਸੀਂ ਜ਼ਾਤ ਪਾਤੀ ਕਾਰਡ ਦੀ ਗੱਲ ਕਰਦੇ ਹਾਂ, ਮੈਂ ਇੱਕ ਕੰਪਲੀਟ ਸੈਗਮੈਂਟ ਕੀਤਾ ਸੀ ਕਿ ਜਿਹਨੂੰ ਇਹ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ, ਅਸਲ ਦੇ ਵਿੱਚ ਇਹ ਕਿਸੇ ਸੂਬੇ ਦੇ ਲੋਕਾਂ ਨੂੰ ਜ਼ਾਤ ਪਾਤ 'ਚ ਵੰਡ ਕੇ ਕਿਸੇ ਨੂੰ ਉਭਾਰਨਾ, ਕਿਸੇ ਨੂੰ ਸਿਰ ਤੇ ਚੁੱਕਣਾ। ਔਰ ਹਰਿਆਣੇ ਜਦੋਂ ਅਸੀਂ ਨਤੀਜਾ ਦੇਖਿਆ ਕਿ ਭਾਈ ਕਿਵੇਂ ਜਾਟ ਪਾਪੂਲੇਸ਼ਨ ਜਿਹੜੀ 25-30% ਦੇ ਕਰੀਬ ਸੀ, ਉਹਨੂੰ ਆਈਸੋਲੇਟ ਕਰਕੇ ਉਹਨਾਂ ਨੇ ਦੂਸਰਿਆਂ ਨੂੰ ਇਕੱਠੇ ਕਰਕੇ ਮਨੋਹਰ ਲਾਲ ਖੱਟੜ ਔਰ ਨਸੀਬ ਸੈਣੀ ਔਰ ਦੂਜੇ ਜਿਹੜੇ ਨੇ ਉਹ ਬਣਾ। ਹੁਣ ਪੰਜਾਬ ਦੇ ਵਿੱਚ ਵੀ ਅਸੀਂ ਇਹਨੂੰ, ਮੈਂ ਹੁਣ ਡਿਟੇਲ 'ਚ ਨਹੀਂ ਗੱਲ ਕਰਾਂਗਾ, ਮੈਂ ਆਲਰੇਡੀ ਕਿਹਾ ਸੀ ਕਿ ਵੀ ਇਹਨਾਂ ਨੂੰ ਲੱਗਦਾ ਵੀ ਜਿਹੜਾ ਜ਼ਿਮੀਂਦਾਰ ਵਰਗ ਹੈ ਪੰਜਾਬ ਦਾ, ਉਹਦੀ ਆਈਡੈਂਟੀਟੀ ਵੀ ਸਿੱਖ ਹੈ, ਉਹ ਲੜਦਾ ਵੀ ਹੈ, ਕਿਸਾਨ ਮੋਰਚੇ ਦੇ ਵਿੱਚ ਵੀ ਉਹਨਾਂ ਨੇ ਲੀਡ ਕੀਤਾ ਜਾਂ ਦੂਜਾ, ਔਰ ਉਹਨਾਂ ਦੀ ਆਬਾਦੀ ਜਿਹੜੀ 28-30% ਹੈ ਉਹਨੂੰ ਤੁਸੀਂ ਪਾਸੇ ਰੱਖ ਕੇ ਜਾਂ ਉਹਨਾਂ 'ਚੋਂ 5-10% ਜੇ ਕੇਵਲ ਸਿੰਘ ਢਿੱਲੋਂ ਵਰਗਾ ਟਰਬਨਡ ਬੰਦਾ ਅੱਗੇ ਲਾ ਦਿਓ, ਪੈਸਾ ਪੂਸਾ ਖਰਚੋ, ਗੁੰਡਾਗਰਦੀ ਵੀ ਕਰਵਾਓ, 5-10% ਇਹਨਾਂ ਦੀਆਂ ਵੋਟਾਂ ਆ ਜਾਣ, ਬਾਕੀ ਜਿਹੜਾ 32-33% ਉਹਨਾਂ ਨੂੰ ਦਲਿਤਾਂ ਨੂੰ ਖੁਸ਼ ਕਰਨ ਦੇ ਲਈ ਸਤਿਗੁਰੂ ਰਵਿਦਾਸ ਏਅਰਪੋਰਟ ਵੀ ਆਦਮਪੁਰ ਹੋ ਗਿਆ, ਰਾਪੁਰ ਬੱਲਾਂ ਵੀ ਚਲੇ ਗਏ, ਰਾਧਾ ਸਵਾਮੀ ਨੂੰ ਵੀ ਖੁਸ਼ ਰੱਖਿਆ ਹੋਇਆ, ਔਰ ਬਾਕੀਆਂ ਨੂੰ ਪੰਜਾਬ ਦੀ ਹਿੰਦੂ ਪਾਪੂਲੇਸ਼ਨ 12-13% ਜਿਹੜੇ ਨੇ ਉਹ ਬ੍ਰਾਹਮਣ ਖੱਤਰੀ ਉਹ ਤੁਹਾਡੇ ਨਾਲ ਲੱਗ ਜਾਣ, ਔਰ ਬਾਕੀ ਜਿਹੜੇ ਬੈਕਵਰਡ ਕਲਾਸਿਸ ਨੇ, ਜਿਹੜੇ ਭਾਈਚਾਰੇ ਜਿਹੜੇ ਨੇ, ਉਹਨਾਂ ਮੈਂ ਨਾਂ ਨਹੀਂ ਲਵਾਂਗਾ ਭਾਵੇਂ ਉਹ ਸਿੱਖ ਨੇ ਮੈਜੋਰਿਟੀ ਉਹਨਾਂ 'ਚੋਂ, ਪਰ ਇਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਤੁਸੀਂ ਜ਼ਿਮੀਂਦਾਰਾਂ ਦਾ ਫੀਅਰ ਔਰ ਦੂਸਰਾ ਦਿਖਾ ਕੇ ਕਿ ਦੇਖੋ ਜੀ ਇਹ ਤਾਂ ਤੁਹਾਨੂੰ ਪਾਵਰ ਦੇ ਨੇੜੇ ਨਹੀਂ ਲੱਗਣ ਦਿੰਦੇ। ਅੱਛਾ, ਮੈਂ ਜਦੋਂ ਇਹ ਕੀਤਾ ਮੈਨੂੰ ਨਹੀਂ ਸੀ ਅੰਦਾਜ਼ਾ ਕਿ ਈਵਨ ਇਸੇ ਲਾਈਨ ਦੇ ਉੱਤੇ ਇੱਕ ਪੂਰੀ ਸਟੋਰੀ ਟਾਈਮਜ਼ ਆਫ ਇੰਡੀਆ ਦਾ IP ਸਿੰਘ ਹੈ ਉਹਨੇ ਕੀਤੀ। ਉਹਨੇ ਇਹਦਾ ਟਾਈਟਲ ਹੀ ਇਹ ਦਿੱਤਾ ਹੈ ਕਿ ਵਾਈ ਜੱਟ ਸਿੱਖਸ ਡੋਮੀਨੇਟ ਪੰਜਾਬਸ ਪੋਲੀਟੀਕਲ ਸਪੇਸ, ਇਟ ਇਜ਼ ਇਨ ਦਾ ਨੰਬਰਸ। ਔਰ ਨੰਬਰਸ ਦੇ ਲਿਹਾਜ਼ ਨਾਲ ਵੀ ਉਹਨੇ ਜਿਹੜਾ ਕਾਸਟ ਬ੍ਰੇਕਅਪ ਆਫ ਦਾ ਸਟੇਟ ਦਿੱਤਾ, ਆਲਮੋਸਟ ਉਹਨਾਂ ਲਾਈਨਸ ਦੇ ਉੱਤੇ ਹੀ ਸੀ ਜਿਹਦੇ ਤੇ ਅਸੀਂ ਚਰਚਾ ਕੀਤੀ ਸੀ। ਉਹਦਾ ਇਹ ਕਹਿਣਾ ਹੈ ਕਿ ਵੀ ਪੰਜਾਬ ਦੇ ਵਿੱਚ ਜਿਹੜੀ ਜੱਟ ਪਾਪੂਲੇਸ਼ਨ ਹੈ, ਜੇ 1931 ਦੀ ਸੈਂਸਸ ਦੇ ਨਾਲ ਜੋੜ ਕੇ ਦੇਖੋ, ਭਾਵੇਂ 5% ਘਟੀ ਹੈ ਕਿਉਂਕਿ ਬਹੁਤ ਸਾਰੇ ਬਾਹਰ ਡਾਇਸਪੋਰਾ 'ਚ ਗਏ ਨੇ, ਲੇਕਿਨ 30% ਤੋਂ ਜ਼ਿਆਦਾ ਹੈ। ਸੋ ਆਲਮੋਸਟ ਇਹ 30% ਨੂੰ ਟਾਰਗੇਟ ਨਹੀਂ ਕਰ ਰਹੇ, ਉਹਨੂੰ ਤੋਂ ਭੰਨਣ ਲਈ, ਡਿਵਾਈਡ ਕਰਨ ਲਈ। ਜਿਹੜੇ 30% ਦੇ ਜਿਹੜੇ ਬਹੁਤ ਸਾਰੇ ਜਿਹੜੇ ਜਾਚਕ ਨੇ, ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈ, ਵਾਰਿਸ ਪੰਜਾਬ ਦੇ ਵੀ ਹੈ, ਲੈਫਟਿਸਟ ਪਾਰਟੀਆਂ ਵੀ ਉਹਨਾਂ 'ਚੋਂ ਨਿਕਲਣਗੀਆਂ, ਉਹਨਾਂ 'ਚੋਂ ਕਾਂਗਰਸ ਵੀ ਨਿਕਲੇਗੀ। ਔਰ ਬਾਕੀ ਇਹਨਾਂ ਦਾ ਜਿਹੜਾ ਟਾਈਮਜ਼ ਆਫ ਇੰਡੀਆ ਦੇ ਇਸ ਆਰਟੀਕਲ 'ਚ ਉਹਨਾਂ ਨੇ ਬ੍ਰੇਕਅਪ ਦਿੱਤਾ ਹੈ ਕਿ ਬ੍ਰਾਹਮਣ ਜਿਹੜੇ ਨੇ ਪੰਜਾਬ ਦੇ ਵਿੱਚ 6.7% ਨੇ, ਹਿੰਦੂ ਖੱਤਰੀ 3.68% ਨੇ, ਜਿਹੜੇ ਬਾਕੀ ਜਿਹੜੇ ਵੈਸ਼ਿਆ ਬਣੀਏ ਮਹਾਜਨ ਇਹ 2.6% ਨੇ, ਅਦਰ ਅਪਰ ਕਾਸਟ ਹਿੰਦੂ 2.2% ਨੇ। ਸੋ ਇਹ ਆਲਮੋਸਟ 14-15% ਇਹ ਬਣ ਜਾਂਦੇ ਨੇ ਜਿਹੜੇ ਹਿੰਦੂ ਕਾ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਪੰਜਾਬ 'ਚ ਕਹਿਣਗੇ ਜੀ 60-40 ਦੀ ਰੇਸ਼ੋ ਹੈ ਉਹਨਾਂ ਦੀ ਔਰ ਹਿੰਦੂ 40%, ਕੁੱਲ ਮਿਲਾ ਕੇ ਸਾਰੇ ਜਿਹੜੇ ਨੇ ਟੋਟੋ 14% ਦੇ ਨੇੜੇ ਤੇੜੇ ਹੀ ਬਣਦੇ ਨੇ। ਪਰ ਇਹ 14% BJP ਦਾ ਸੋਲਿਡ ਬੇਸ ਹੈ। ਹੁਣ ਆਲਮੋਸਟ
ਜਿੰਨੀ ਕੁ ਜੱਟ ਪੋਪੂਲੇਸ਼ਨ ਪੰਜਾਬ 'ਚ ਹੈ, 33% ਜਿਹੜੀ ਹੈ ਦਲਿਤ ਪੋਪੂਲੇਸ਼ਨ। ਹੁਣ ਇਹ ਜਿਹੜੀ ਸੋਸ਼ਲ ਇੰਜੀਨੀਅਰਿੰਗ ਜਾਂ ਜ਼ਾਤ ਪਾਤੀ ਵੰਡ ਆ ਵੀ 15% ਇਹ, ਜੇ ਜੱਟ ਸਿੱਖਾਂ 'ਚੋਂ 10% 8-10% ਤੋੜ ਲਓ ਤੇ ਦਲਿਤ ਵੋਟ ਬੈਂਕ ਜਿਹੜਾ ਕਾਂਗਰਸ ਵੱਲ ਵੀ ਜਾਂਦਾ ਹੈ, ਅਕਾਲੀਆਂ ਵੱਲ ਵੀ ਜਾਂਦਾ ਹੈ, ਮੈਜੋਰਿਟੀ ਟਾਈਮ ਜੇ ਬਹੁਜਨ ਸਮਾਜ ਪਾਰਟੀ ਜਾਂ ਦੂਸਰੀ ਸੀ ਉਹਦੇ ਵੱਲ ਵੀ ਜਾਂਦਾ ਹੈ, ਵੀ ਜੇ ਉਹਦੇ 'ਚੋਂ ਅਸੀਂ 15% ਵੀ ਤੋੜ ਲਏ ਜੋ ਇਹ ਲੱਗੇ ਹੋਏ ਨੇ ਕਰਨ ਤੇ ਆਪਣੀ ਸਰਕਾਰ ਬਣਾਉਣ ਦੇ ਸਮਰੱਥ ਹੋ ਜਾਂਦੇ। ਔਰ ਇਸੇ ਹੀ ਜਿਹੜਾ ਇਹਨਾਂ ਨੇ 8 ਘੰਟੇ ਦਾ ਮੈਰਾਥਨ ਸੈਸ਼ਨ ਕੀਤਾ, ਉਹਦੇ 'ਚ ਇੱਕ ਗਰੁੱਪ ਨੇ ਇਹ ਵੀ ਕਿਹਾ ਕਿ ਜੀ ਪਾਵਰ ਲੈਣ ਲਈ ਸਾਨੂੰ ਬਾਦਲ ਅਕਾਲੀ ਦਲ ਦੇ ਨਾਲ ਜਿਹੜਾ ਉਹ ਸਮਝੌਤਾ ਕਰ ਲੈਣਾ ਚਾਹੀਦਾ, ਕਿਉਂਕਿ ਅਜੇ ਵੀ ਜਿਹੜੇ ਜ਼ਿਮੀਂਦਾਰ ਵਰਗ ਹੈ ਉਹਨਾਂ 'ਚ ਉਹਨਾਂ ਦਾ ਬੇਸ ਹੈ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਅਲਟੀਮੇਟਲੀ ਇਹ ਜੋ ਗੱਲਾਂ ਬਾਤਾਂ ਬਾਹਰੋਂ ਜੋ ਮਰਜ਼ੀ ਕਰਨ ਕਿਸੇ ਹੱਦ ਤੱਕ ਵੀ ਹੁਣ ਚੈਲੰਜ ਇਹ ਬਹੁਤ ਵੱਡਾ ਹੈ। ਉਹ ਇਹ ਪੰਜਾਬ ਦੀਆਂ ਮਹਿਜ਼ ਇੱਕ ਸਰਕਾਰ ਬਣਾਉਣ ਜਾਂ ਕਿੰਗ ਮੇਕਰ ਬਣਨ ਤੱਕ ਨਹੀਂ ਹੈ, ਇਹ ਪੰਜਾਬ ਦੀ ਵਿਲ ਨੂੰ ਤੋੜਨਾ ਹੈ। ਜੇ ਪੰਜਾਬ ਦੇ ਵਿੱਚ ਹਿੰਦੂਤਵਾਦੀ ਪਤਾਕਾ ਲਹਿਰਾਣ ਲੱਗ ਜਾਂਦੀ ਹੈ ਤੇ ਸਾਡੇ ਲਈ ਇਹ ਬਹੁਤ ਵੱਡਾ ਚੈਲੰਜ ਹੋਏਗਾ। ਔਰ ਇਹ ਦੇਖਣਾ ਇਹ ਹੈ ਵੀ ਸਿੱਖ ਕੌਮ ਇਹਨੂੰ ਕਿਵੇਂ ਇਸ ਚੈਲੰਜ ਦਾ ਮੂੰਹ ਤੋੜ ਜਵਾਬ ਦਿੰਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵੀਅਰਸ, ਤੁਸੀਂ ਕਿਤਨੇ ਜਾਣੇ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।